ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਤੇ ਤੁਸੀਂ ਜੁੜੇ ਹੋਏ ਹੋ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਗੱਲਬਾਤ ਕਰਾਂਗੇ ਖਾਸ ਪ੍ਰੋਗਰਾਮ ਦੇ ਵਿੱਚ ਖਾਸ ਮਸਲੇ ਦੇ ਬਾਰੇ। ਦੇਸ਼ ਦਾ ਮਾਹੌਲ ਇਸ ਕਦਰ ਤਿਆਰ ਕੀਤਾ ਗਿਆ ਕਿ ਅੱਜ ਤਿਉਹਾਰਾਂ ਦੇ ਮੌਕੇ ਦੇਸ਼ ਦੇ ਵਿੱਚ ਫਿਰਕੂ ਤਣਾਅ ਬਣ ਗਿਆ। ਇਹ ਸਾਰਾ ਉਹਨਾਂ ਮਿਹਰਬਾਨੀਆਂ ਦਾ ਹੀ ਸਿੱਟਾ ਹੈ ਜਿਹੜੀਆਂ ਮਿਹਰਬਾਨੀਆਂ ਉਹਨਾਂ ਹਿੰਦੂ ਲੀਡਰਾਂ ਉੱਤੇ ਕੀਤੀਆਂ ਗਈਆਂ ਜਾਂ ਕਹਿ ਲਓ ਕੱਟੜ ਲੀਡਰਾਂ ਉੱਤੇ ਕੀਤੀਆਂ ਗਈਆਂ ਜਿਹੜੇ ਇੱਕ ਰਾਸ਼ਟਰ ਇੱਕ ਧਾਗੇ ਦੇ ਵਿੱਚ ਸਾਰਿਆਂ ਨੂੰ ਪਰੋਣ ਦੀ ਗੱਲ ਕਰਦੇ ਸੀ। ਹਿੰਦੂ ਰਾਸ਼ਟਰ ਦੀ ਜੰਮ ਕੇ ਉਹ ਵਕਾਲਤ ਕਰਦੇ ਸੀਗੇ। ਜੋ ਪਿੱਛੇ ਹਿੰਦੂ ਮਹਾਪੰਚਾਇਤਾਂ ਹੋਈਆਂ, ਜੋ ਪਿੱਛੇ ਜਿਹੜੀਆਂ ਧਰਮ ਸੰਸਦਾਂ ਹੋਈਆਂ, ਉਹਨਾਂ ਦੇ ਵਿੱਚ ਜਿਹੜੇ ਬਿਆਨ ਸੀਗੇ ਰਿਤੰਬਰਾ ਵਰਗੇ ਲੋਕਾਂ ਦੇ ਕੀ ਸੀਗੇ? ਇਹੀ ਸੀਗੇ ਨਾ ਕਿ ਹਿੰਦੂ ਰਾਸ਼ਟਰ ਬਣਾਵਾਂਗੇ। ਰਾਮ ਨੌਮੀ ਦੇ ਮੌਕੇ ਤੁਸੀਂ ਜਵਾਕਾਂ ਨੂੰ ਤਿਆਰ ਕਰਕੇ, ਜਿਨ੍ਹਾਂ ਨੂੰ ਪਤਾ ਵੀ ਨਹੀਂਗਾ ਕਿ ਸਾਡੀ ਜਿਹੜੀ ਵਰਤੋਂ ਆ ਉਹ ਇਸ ਤਰੀਕੇ ਨਾਲ ਹੋਣੀ ਹੈ, ਤੇ ਉਹਨਾਂ ਦੇ ਵਿੱਚ ਬਿਆਨਬਾਜ਼ੀ ਕਰਦੇ ਹੋ, ਭਾਸ਼ਣ ਦਿੰਦੇ ਹੋ ਕਿ 4 ਬੱਚੇ ਪੈਦਾ ਕਰਨੇ ਚਾਹੀਦੇ ਹੈ ਹਿੰਦੂਆਂ ਨੂੰ। ਜ਼ਰਾ ਜਿਨ੍ਹਾਂ ਦੀ ਮੂਰਤੀ ਬਣਾਈ ਹੈ ਨਾ 3000 ਕਰੋੜ ਰੁਪਈਆ ਲਾ ਕੇ, ਸਰਦਾਰ ਵੱਲਭ ਭਾਈ ਪਟੇਲ, ਉਹਨਾਂ ਦੀਆਂ ਸਟੇਟਮੈਂਟਾਂ ਕੱਢ ਕੇ ਦੇਖਿਓ। ਉਹਨਾਂ ਦੀਆਂ ਸਟੇਟਮੈਂਟਾਂ ਕੱਢ ਕੇ ਦੇਖੋਗੇ ਤਾਂ ਪਤਾ ਲੱਗੂਗਾ ਜਿਹੜੇ ਉਹਨਾਂ ਟਾਈਮਾਂ ਦੇ ਵਿੱਚ ਵੀ ਹਿੰਦੂ ਰਾਸ਼ਟਰ ਦੀ ਮੁਖਾਲਫਤ ਕਰਦੇ ਸੀ, ਉਹ ਹਿੰਦੂ ਰਾਸ਼ਟਰ ਨੂੰ ਬਕਵਾਸ ਤੱਕ ਕਿਹਾ ਉਹਨਾਂ ਨੇ ਕਈ ਸਟੇਟਮੈਂਟਾਂ ਦੇ ਵਿੱਚ। ਆਪਾਂ ਜਹਾਂਗੀਰਪੁਰੀ ਤੇ ਆਉਣੇ ਆ ਜਿੱਥੇ 2 ਫਿਰਕਿਆਂ ਦੇ ਵਿੱਚ ਟਕਰਾਅ ਹੋਇਆ ਜਿਹੜਾ ਕਿ ਬਿਲਕੁਲ ਨਹੀਂ ਸੀ ਹੋਣਾ ਚਾਹੀਦਾ। ਔਰ ਇੱਥੇ ਮੈਂ ਗੱਲ ਸਾਫ਼ ਕਰ ਦਿੰਦਾ ਅੱਗੇ ਵਧਣ ਤੋਂ ਪਹਿਲਾਂ ਕਿ ਅਸੀਂ ਕਿਸੇ ਵੀ ਫਿਰਕੇ ਦੇ ਤਿਉਹਾਰ ਨੂੰ ਮਨਾਉਣ ਦੇ ਮੁਖਾਲਫਤ ਦੇ ਵਿੱਚ ਨਹੀਂ ਆ। ਰਾਮ ਨੌਮੀ ਆ, ਦੀਵਾਲੀ ਆ, ਲੋਹੜੀ ਆ, ਵਿਸਾਖੀ ਆ, ਹਨੂੰਮਾਨ ਜਯੰਤੀ ਆ, ਜੰਮ ਕੇ ਮਨਾਓ। ਪਰ ਕਿਤੇ ਤੁਸੀਂ ਟੂਲ ਵਾਂਗੂ ਵਰਤੇ ਤਾਂ ਨਹੀਂ ਜਾ ਰਹੇ? ਇੱਕ ਵੱਡਾ ਸਵਾਲ ਹੈ, ਕਿਉਂ ਤੁਹਾਡੇ ਤਿਉਹਾਰਾਂ ਨੂੰ ਗੰਧਲਾ ਕਰ ਦਿੱਤਾ ਗਿਆ? ਕਿਉਂ ਤੁਹਾਡੇ ਤਿਉਹਾਰਾਂ ਦੇ ਵਿੱਚੋਂ ਕਿਸੇ ਦੂਜੇ ਨਾਲ ਭਾਈਚਾਰਕ ਸਾਂਝ ਜਿਹੜੀ ਆ ਉਹ ਖਤਮ ਹੋ ਰਹੀ ਹੈ? ਇੱਕ ਪਾਸੇ ਅਸੀਂ ਜਲੂਸ ਕੱਢ ਰਹੇ ਹਾਂ, ਇੱਕ ਪਾਸੇ ਅਸੀਂ ਧਾਰਮਿਕ ਜਯੰਤੀ ਮਨਾ ਰਹੇ ਹਾਂ, ਤੇ ਫਿਰ ਸਾਡੇ ਹੀ ਮੁੰਡੇ, ਸਾਡੇ 'ਚੋਂ ਹੀ ਉੱਠੇ ਲੋਕ ਮਸਜਿਦਾਂ 'ਤੇ ਕਿਉਂ ਚੜ੍ਹ ਰਹੇ? ਉੱਥੇ ਝੰਡਾ ਲਾ ਕੇ ਅਸੀਂ ਕੀ ਸਾਬਿਤ ਕਰਨਾ ਚਾਹੁੰਦੇ ਹਾਂ? ਦੂਜੇ ਪਾਸੇ ਉਹ ਕੌਣ ਲੋਕ ਨੇ ਜਿਹੜੇ ਇਸ ਦੇਸ਼ ਦੇ ਵਿੱਚ ਤਾਂ ਰਹਿੰਦੇ ਨੇ ਪਰ ਇਸ ਦੇਸ਼ ਦੇ ਵਸਿੰਦਿਆਂ ਉੱਤੇ ਛੱਤਾਂ ਤੋਂ ਪਥਰਾ ਕਰੀ ਜਾਂਦੇ ਨੇ? ਉਹ ਨੌਬਤ ਕਿਉਂ ਆਈ ਹੈ? ਅਸੀਂ ਸਿਰਫ ਇੱਕ ਫਿਰਕੇ ਨੂੰ ਟਾਰਗੇਟ ਨਹੀਂ ਕਰਨਾ, ਅਸੀਂ ਹਰ ਇੱਕੋ ਬੰਦੇ ਨੂੰ ਜਿਹੜਾ ਵਾ ਉਹਦੀ ਆਲੋਚਨਾ ਕਰਨੀ ਬਣਦੀ ਹੈ, ਜਿਹੜਾ ਬੰਦਾ ਘਟਨਾਵਾਂ ਨੂੰ ਠੱਲਣ ਦੀ ਬਜਾਏ ਉਹਨਾਂ ਨੂੰ ਸਗੋਂ ਤੂਲ ਦਿੰਦਾ ਵਾ। ਔਰ ਸਿਆਸਤ ਚਾਹੁੰਦੀ ਹੈ ਮਾਫ਼ ਕਰਨਾ। ਜੇਕਰ ਤੁਸੀਂ ਆਪਣਾ ਫਿਰਕਾ ਵਿਸ਼ੇਸ਼ ਦੀ ਗੱਲ ਕਰਦੇ ਰਹੇ, ਜੇਕਰ ਤੁਸੀਂ ਧਰਮ ਦੇ ਆਧਾਰ 'ਤੇ ਲੀਡਰ ਚਾਹੁੰਦੇ ਰਹੇ, ਤਾਂ ਉਹਨਾਂ ਦੀ ਗੋਲਬੰਦੀ, ਬੀਜੇਪੀ ਦੀ ਗੋਲਬੰਦੀ, ਬੀਜੇਪੀ ਦੀ ਕਤਾਰਬੰਦੀ ਸਗੋਂ ਮਜ਼ਬੂਤ ਹੋਣੀ ਆ। ਇਹ ਨਾ ਭੁੱਲੋ। ਇਹ ਮਤ ਸੋਚੋ ਕਿ ਤੁਸੀਂ ਆਪਦੇ ਫਿਰਕੇ ਦੀ ਕਤਾਰਬੰਦੀ ਕਰਕੇ ਜਾਂ ਆਪਦੇ ਖਿੱਤੇ ਦੀ ਕਤਾਰਬੰਦੀ ਕਰਕੇ ਤੁਸੀਂ ਉਹਨਾਂ ਨਾਲ ਟਕਰਾ ਜਾਓਗੇ। ਨਹੀਂ, ਉਹ ਸਗੋਂ ਇਸ ਚੀਜ਼ ਨੂੰ ਕੈਸ਼ ਕਰਨਗੇ। ਔਰ ਬੀਜੇਪੀ ਨਾਲ ਦੀ ਮੁਹਾਰਤ ਫਿਰਕੂ ਘਟਨਾਵਾਂ ਨੂੰ ਕੈਸ਼ ਕਰਨ ਦੀ ਮਾਮਲਿਆਂ 'ਚ ਜਾਂ ਕਹਿ ਲਓ ਕਤਾਰਬੰਦੀ ਦੇ ਮਾਮਲਿਆਂ 'ਚ, ਗੋਲਬੰਦੀ ਦੇ ਮਾਮਲਿਆਂ 'ਚ ਬੀਜੇਪੀ ਦਾ ਕੋਈ ਮੁਕਾਬਲਾ ਨਹੀਂ ਹੈ ਇਸ ਟਾਈਮ। ਔਰ ਦੂਜੀ ਗੱਲ ਇਹ ਹੈ ਕਿ ਇੱਥੇ ਜਿਹੜੀ ਕਰਨ ਵਾਲੀ ਗੱਲ ਆ ਉਹ ਇਹ ਹੈ ਕਿ ਕੀ ਸਾਡਾ ਮਸਲਾ ਇਹ ਹੈ ਕਿ ਜਿਹੜਾ ਕੋਈ ਤਿਉਹਾਰ ਕੋਈ ਮਨਾ ਰਿਹਾ ਤੇ ਅਸੀਂ ਉਹਦੇ 'ਚ ਖਟਾਸ ਕਿਵੇਂ ਪਾਉਣੀ? ਜਿਹੜਾ ਜਹਾਂਗੀਰਪੁਰੀ ਦੇ ਵਿੱਚ ਜੋ ਵਾਪਰਿਆ, ਜੇ ਉੱਥੋਂ ਦੀਆਂ ਚਸ਼ਮਦੀਦਾਂ ਦੀਆਂ ਗੱਲਾਂ ਸੁਣੋਗੇ ਤੁਸੀਂ, ਉਹ ਕਹਿੰਦੇ ਨੇ ਕਿ ਬਿਲਕੁਲ ਸ਼ਾਂਤਪੂਰਵਕ ਤਰੀਕੇ ਦੇ ਨਾਲ ਜਲੂਸ ਨਿਕਲ ਰਿਹਾ ਸੀ, ਝਾਕੀ ਨਿਕਲ ਰਹੀ ਸੀ, ਜਯੰਤੀ ਮਨਾਈ ਜਾ ਰਹੀ ਸੀ। ਪਰ ਕੁਛ ਕੁ, ਉਹਨਾਂ ਨੇ ਸਾਰੇ ਹਿੰਦੂਆਂ ਦਾ ਨਾਂ ਨਹੀਂ ਲਿਆ, ਉਹ ਕਹਿੰਦੇ ਕੁਛ ਕੁ ਸ਼ਰਾਰਤੀ ਅਨਸਰ ਜਿਹੜੇ ਆ ਉਹ ਮਸਜਿਦ ਦੇ ਵਿੱਚ ਧੱਕੇ ਨਾਲ ਵੜੇ ਆ। ਫਿਰ ਉਹਨਾਂ ਨੇ ਝੰਡਾ ਲਹਿਰਾਉਣ ਦੀ ਕੋਸ਼ਿਸ਼ ਕੀਤੀ, ਇੱਥੋਂ ਤਣਾਅ ਵੱਧ ਗਿਆ। ਫਿਰ ਉਹ ਕਹਿੰਦੇ ਕਿ ਫਿਰ ਉਸ ਤੋਂ ਬਾਅਦ ਛੱਤਾਂ ਤੋਂ ਪਥਰਾ ਹੋਇਆ ਵਾ, ਫਿਰ ਗੋਲੀ ਵੀ ਚੱਲੀ ਹੈ। ਔਰ ਪਰ ਇਹਦੀ ਆੜ ਦੇ ਵਿੱਚ ਕੀ ਹੋਇਆ ਕਿ ਬਹੁਤੇ ਲੋਕ ਇਲਜ਼ਾਮ ਲਾ ਰਹੇ ਨੇ ਦਿੱਲੀ ਪੁਲਿਸ 'ਤੇ। ਦਿੱਲੀ ਪੁਲਿਸ 'ਤੇ ਇਲਜ਼ਾਮ ਲੱਗ ਰਹੇ ਆ ਕਿ ਇਹਨਾਂ ਨੇ ਜਾਣ ਬੁੱਝ ਕੇ ਨਾਬਾਲਗਾਂ ਨੂੰ ਗ੍ਰਿਫਤਾਰ ਕੀਤਾ ਆ, ਜਿਨ੍ਹਾਂ ਦਾ ਘਟਨਾ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਮੱਧ ਪ੍ਰਦੇਸ਼ ਦੇ ਵਿੱਚ ਵੀ ਇੱਦਾਂ ਹੀ ਹੋਇਆ। ਉੱਥੇ ਹਸਪੀਟਲਾਈਜ਼ਡ ਬੰਦੇ ਨੂੰ ਜਿਹੜਾ ਵਾ ਉਹਦਾ ਨਾਮ ਪਾ ਦਿੱਤਾ ਗਿਆ ਪੁਲਿਸੀਆ ਕਾਰਵਾਈ ਦੇ ਵਿੱਚ। ਉਹ ਬੰਦਾ ਹਸਪਤਾਲ ਸੀ ਉਸ ਟਾਈਮ, ਜਿਹੜੇ ਟਾਈਮ FIR ਕੀਤੀ ਗਈ ਹੈ। ਇੱਥੇ ਕੀ ਆ, ਨਾਬਾਲਗਾਂ ਨੂੰ ਫਸਾ ਦਿੱਤਾ ਗਿਆ। ਉਹਨਾਂ ਦੀਆਂ ਮਾਵਾਂ ਵਿਚਾਰੀਆਂ ਰੋਂਦੀਆਂ ਵਾ, ਉਹ ਕਹਿੰਦੀਆਂ ਜਿਹੜੇ ਬੱਚੇ ਸਾਡੇ ਇੱਥੇ ਹੈ ਹੀ ਨਹੀਂ ਸੀ, ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ, ਉਹਨਾਂ ਨੂੰ ਕੇਸਾਂ ਦੇ ਵਿੱਚ ਫਸਾ ਦਿੱਤਾ ਗਿਆ। ਔਰ ਇਨਸਾਫ ਪਸੰਦ ਜਿਹੜੇ ਲੋਕ ਨੇ, ਦੇਖੋ ਘਟਨਾਵਾਂ ਰੋਕਣੀਆਂ ਸਰਕਾਰਾਂ ਦਾ ਕੰਮ ਆ। ਇੱਥੇ ਕੇਜਰੀਵਾਲ ਜੀ ਕਹਿ ਦੇਣਗੇ ਜੀ ਦਿੱਲੀ ਪੁਲਿਸ ਤੋਂ ਹਮਾਰੇ ਬਸ ਮੇਂ ਨਹੀਂ ਹੈ। ਦਿੱਲੀ ਪੁਲਿਸ ਬੇਸ਼ੱਕ ਬਸ ਦੇ ਵਿੱਚ ਨਹੀਂ ਹੈ, ਅਮਨ ਕਾਨੂੰਨ ਦੀ ਜ਼ਿੰਮੇਵਾਰੀ ਤਾਂ ਤੁਹਾਡੀ ਆ। ਵੋਟਰਾਂ ਤਾਂ ਤੁਹਾਨੂੰ ਦਿੱਲੀ ਦੇ ਲੋਕਾਂ ਨੇ ਪਾਈਆਂ ਆ, ਵੋਟਰਾਂ ਪਾਈਆਂ, ਉਹਨਾਂ ਨੂੰ ਸੁਰੱਖਿਅਤ ਰੱਖਣਾ ਤੁਹਾਡਾ ਕੰਮ ਆ। ਤੁਸੀਂ ਕਹੋ ਕਿ ਜੇਕਰ ਜਲੂਸ ਕੱਢਣੇ ਆ ਤੇ ਤੁਸੀਂ ਝਾਕੀਆਂ ਕੱਢਣੀਆਂ ਵਾ, ਜਯੰਤੀਆਂ ਕੱਢਣੀਆਂ, ਕੱਢੋ, ਕੌਣ ਰੋਕਦਾ ਵਾ? ਭਾਰਤ ਤਾਂ ਧਾਰਮਿਕ ਆਜ਼ਾਦੀ ਦਿੰਦਾ ਲੋਕਾਂ ਨੂੰ। ਪਰ ਉਹ ਕਹਿੰਦੇ ਤੁਸੀਂ ਕਹੋ ਕਿ ਲੋਕਾਂ ਨੂੰ ਕਿ ਬਈ
ਆ ਜਿਹੜੇ ਪੁਲਿਸ ਆ ਇਹਨਾਂ ਨੂੰ ਕਹੋ ਕਿ ਇਹ ਜਲੂਸ ਦੇ ਨਾਲ ਚੱਲਣ। ਔਰ ਇੱਕ ਪੁਲਿਸ ਅਫਸਰ ਜਿਹੜਾ ਕਿ ਬੜਾ ਸੀਨੀਅਰ ਹੈ, ਉਹ ਕਹਿ ਰਿਹਾ ਕਿ ਜੀ ਫਲਾਣ ਇਲਾਕੇ ਦੇ ਵਿੱਚ ਜਿਹੜੀ ਮਸਜਿਦ ਬਣੀ ਆ ਉਹ ਨਜਾਇਜ਼ ਆ। ਅੱਜ ਉਹਨੂੰ ਮਸਜਿਦ ਦੀ ਨਜਾਇਜ਼ ਉਸਾਰੀ ਯਾਦ ਆ ਗਈ ਆ। ਜਿਹੜੀਆਂ ਚੀਜ਼ਾਂ ਨਜਾਇਜ਼ ਨੇ ਢਾਹ ਦਿਓ, ਕੌਣ ਰੋਕਦਾ ਵਾ? ਪਿੱਛੇ ਜੇ ਤੁਸੀਂ ਘਰ ਢਾਈ ਆ, ਪ੍ਰਧਾਨ ਮੰਤਰੀ ਆਵਾਸ ਸਕੀਮ ਦੇ ਵਿੱਚ ਬਣੇ ਘਰ ਢਾਤੇ ਆ ਮੱਧ ਪ੍ਰਦੇਸ਼ ਦੀ ਸਰਕਾਰ ਨੇ, ਕਿ ਸਿਰਫ ਇੱਥੇ ਮੁਸਲਮਾਨ ਰਹਿੰਦੇ ਆ। ਇਸੇ ਤਰ੍ਹਾਂ ਇੱਥੇ ਆ ਅੱਜ ਰਕੇਸ਼ ਅਸਥਾਨਾ ਉਹਨਾਂ ਦਾ ਨਾਮ ਹੈ ਸ਼ਾਇਦ, ਉਹ ਕਹਿ ਰਿਹਾ ਕਿ ਬਈ ਜੀ ਮਸਜਿਦ ਗਲਤ ਬਣੀ ਹੋਈ ਆ। ਮਸਜਿਦ ਗਲਤ ਬਣੀ ਹੋਈ ਆ, ਅਥਾਰਟੀ ਨੂੰ ਅਪਰੋਚ ਕਰੋ ਕਿ ਜੀ ਆਹ ਫਲਾਂ ਇਲਾਕੇ ਦੇ ਵਿੱਚ ਫਲਾਂ ਚੀਜ਼ਾਂ ਗਲਤ ਬਣੀਆਂ ਹੋਈਆਂ। ਹੋ ਸਕਦਾ ਉੱਥੇ ਦੁਕਾਨਾਂ ਵੀ ਗਲਤ ਹੋਣ, ਹੋ ਸਕਦਾ ਲੋਕਾਂ ਦੇ ਬਾਹਰ ਬਣੇ ਥੜੇ ਵੀ ਗਲਤ ਹੋਣ। ਔਰ ਅੱਜ ਫਿਰਕੂ ਘਟਨਾਵਾਂ ਦੇ ਵਿੱਚ ਜੇਕਰ ਤੁਸੀਂ ਇਹੋ ਜਿਹੇ ਬਿਆਨ ਕਰੋਗੇ ਤਾਂ ਤੁਹਾਨੂੰ ਫਿਰ ਉਸੇ ਰੱਸੀ ਦੇ ਨਾਲ ਹੀ ਲੋਕ ਬੰਨਣਗੇ ਜਿਹੜੀ ਨਾਲ ਲੋਕ ਕਹਿੰਦੇ ਨੇ ਕਿ ਇਹ ਹਿੰਦੂ ਰਾਸ਼ਟਰ ਬਣਾਉਣ ਵੱਲ ਨੂੰ ਵੱਧ ਰਹੇ ਨੇ ਔਰ ਬਿਊਰੋਕ੍ਰੇਸੀ ਇਹਨਾਂ ਦਾ ਸਾਥ ਦੇ ਰਹੀ ਹੈ। ਇੱਕ ਪੁਲਿਸ ਅਫਸਰ ਦਾ ਕੰਮ ਨਹੀਂ ਹੁੰਦਾ ਕਿ ਉਹਨੇ ਇਹ ਕਹਿਣਾ ਹੁੰਦਾ ਕਿ ਬਈ ਗਲਤ ਕੀ ਬਣਿਆ ਤੇ ਨਜਾਇਜ਼ ਉਸਾਰੀਆਂ ਰੋਕਣਾ ਜਾਂ ਨਜਾਇਜ਼ ਉਸਾਰੀਆਂ ਜਿਹੜੀਆਂ ਵਾ ਉਹ ਉਹਨਾਂ ਨੂੰ ਲੈ ਕੇ ਆਉਣਾ, ਉਹਨਾਂ ਦੀ ਮਾਰਕੇਬਾਜ਼ੀ ਕਰਨੀ, ਔਰ ਖਾਸ ਕਰਕੇ ਇੱਕ ਫਿਰਕੇ ਦੇ ਨਾਲ ਜੁੜੀਆਂ ਵੀ। ਇਹ ਪੁਲਿਸ ਅਫਸਰ ਦਾ ਕੰਮ ਥੋੜ੍ਹਾ ਆ। ਜਦੋਂ ਉਸਾਰੀਆਂ ਹੋਈਆਂ ਉਦੋਂ ਤੁਸੀਂ ਕਿੱਥੇ ਸੀ? ਉਹ ਤੁਹਾਡਾ ਨਿਗਮ ਕਿੱਥੇ ਸੀ? ਤੁਹਾਡੀਆਂ ਅਥਾਰਟੀਜ਼ ਕਿੱਥੇ ਸੀ? ਸੋ ਜਹਾਂਗੀਰਪੁਰੀ ਦੇ ਵਿੱਚ ਜਿਹੜਾ ਇਸ ਵੇਲੇ ਮਾਹੌਲ ਆ ਉਹ ਤਣਾਅਪੂਰਵਕ ਆ ਔਰ ਇਹ ਸਾਰੇ ਲੋਕਾਂ ਨੂੰ ਸਮਝ ਥੋੜ੍ਹੀ ਜਿਹੀ ਡਿਵੈਲਪ ਕਰਨੀ ਪੈਣੀ ਆ ਕਿ ਅਸੀਂ ਕਾਨੂੰਨ ਦੇ ਵਿਕਟਮ ਨਹੀਂ ਬਣਨਾ। ਕਿੰਨਾ ਕੁ ਚਿਰ ਬਣੋਗੇ? ਕਾਨੂੰਨ ਨੂੰ ਜਵਾਬਦੇਹ ਕਰੋ। ਕਿਉਂ ਧਰਨੇ ਲਾਉਣੇ ਹੋ ਥਾਣਿਆਂ ਮੂਹਰੇ? ਉਹਨਾਂ ਨੂੰ ਕਹੋ ਕਿ ਜੀ ਇੱਥੇ ਜਲੂਸ ਨਿਕਲਣਾ ਵਾ ਫਲਾਣੇ ਦਿਨ, ਇਸ ਇਲਾਕੇ ਦੀ ਸੁਰੱਖਿਆ ਯਕੀਨੀ ਬਣਾਓ, ਪੁਲਿਸ ਤੈਨਾਤ ਕਰੋ। ਔਰ ਕੇਜਰੀਵਾਲ ਸਾਹਿਬ ਅੱਜ ਕਹਿ ਰਹੇ ਨੇ ਕਿ ਜੀ ਆਏ ਹੋਣਾ ਚਾਹੀਦਾ। ਤੁਸੀਂ ਪਹਿਲਾਂ ਕਹੋ ਕਿ ਜੀ ਇੱਥੇ 2020 ਦੇ ਵਿੱਚ ਵਾਇਲੈਂਸ ਹੋ ਕੇ ਹਟੀ ਆ, ਦੋ ਫਿਰਕਿਆਂ ਦੇ ਵਿੱਚ ਹੋ ਕੇ ਹਟੀ ਆ। ਮੁੱਖ ਮੰਤਰੀ ਹੋ ਤੁਸੀਂ। ਇਦੋਂ ਜਦੋਂ ਤਾਂ ਕਈ ਵਾਰੀ ਕਲਰਕ ਰੱਖ ਲੈਂਦਾ ਦਫ਼ਤਰ ਦੇ ਵਿੱਚ, ਉਹ ਕਹਿੰਦਾ ਜੀ ਨਹੀਂ ਸਾਹਿਬ ਇੰਨੇ ਵਜੇ ਆਉਣਗੇ ਉਦੋਂ ਆਇਓ। ਕਮਾਲ ਦੀ ਗੱਲ ਆ ਵੈਸੇ। ਸੋ ਪੋਲੀਟਿਕਸ ਨਹੀਂ ਹੋਣੀ ਚਾਹੀਦੀ। ਪੋਲੀਟਿਕਸ ਤਾਂ ਬੀਜੇਪੀ ਦੇ ਬਰਾਬਰ ਦੀ ਕਰ ਹੀ ਨਹੀਂ ਸਕਦਾ ਅੱਜ ਕੱਲ੍ਹ ਕੋਈ ਵੀ ਨੇਤਾ। ਕਾਂਗਰਸ 'ਚ ਵੀ ਇੰਨਾ ਦਮ ਨਹੀਂ। ਬੀਬੀ ਨੇ ਮੀਟਿੰਗ ਬੁਲਾਈ ਹੈ। ਅੱਜ ਕਾਂਗਰਸੀ ਭਾਜਪਾ ਤੇ ਨਿਸ਼ਾਨੇ ਕੱਸ ਰਹੇ ਨੇ ਕਿ ਜੀ ਐ ਨਹੀਂ ਹੋਣਾ ਚਾਹੀਦਾ, ਜਦ ਕਿ ਇਹਨਾਂ ਦੇ ਆਪ ਦੇ ਰਾਜ ਦੇ ਵਿੱਚ ਜੋ ਕੁਛ ਹੋਇਆ, ਮਿਨੋਰਟੀਜ਼ ਦੇ ਨਾਲ ਇਹਨਾਂ ਨੇ ਕੀ ਕੁਛ ਕੀਤਾ। ਪਰ ਇੱਥੇ ਸਾਡਾ ਮਸਲਾ ਕਾਂਗਰਸ ਕੇਜਰੀਵਾਲ ਨਹੀਂ ਹੈ। ਇੱਥੇ ਸਾਡਾ ਮਸਲਾ ਵਾ ਲੋਕਾਂ ਦੀ ਹਿਫਾਜ਼ਤ। ਇੱਥੇ ਸਾਡਾ ਮਸਲਾ ਵਾ ਜਿਹੜੇ ਲੋਕ ਜਵਾਬਦੇਹ ਨੇ ਇਹਨਾਂ ਚੀਜ਼ਾਂ ਲਈ, ਉਹਨਾਂ ਨੂੰ ਅਕਾਊਂਟੇਬਲ ਬਣਾਉਣਾ। ਇੱਥੇ ਅਸੀਂ ਕਿਤੇ ਸੋਨੀਆ ਗਾਂਧੀ ਨੂੰ ਜਾਂ ਕੇਜਰੀਵਾਲ ਜੀ ਨੂੰ ਡਿਸਕਸ ਕਰਨ ਨਹੀਂ ਬੈਠੇ ਹਾਂ। ਅਸੀਂ ਇੱਥੇ ਡਿਸਕਸ ਕਰਨ ਬੈਠੇ ਹਾਂ ਕਿ ਅੱਜ ਪੈਟਰੋਲ ਦੇ ਭਾਅ 108 ਰੁਪਏ ਤੋਂ ਟੱਪ ਚੁੱਕੇ ਆ। ਅੱਜ ਤੁਹਾਨੂੰ ਨਿੰਬੂ 300 ਰੁਪਏ ਮਿਲ ਰਿਹਾ, ਉਹ ਏਜੰਡੇ ਤੇ ਕਿਉਂ ਨਹੀਂ? 2 ਕਰੋੜ ਨੌਕਰੀਆਂ ਹਰ ਸਾਲ ਦੇਣ ਦਾ ਵਾਅਦਾ ਕੀਤਾ ਸੀ ਮੋਦੀ ਸਰਕਾਰ ਨੇ, ਉਹ ਕਿਉਂ ਨਹੀਂ ਮਿਲ ਰਹੀਆਂ? ਤੁਸੀਂ ਉਸ ਪਾਸੇ ਕਿਉਂ ਨਹੀਂ ਆ ਰਹੇ? ਇੱਥੇ ਜਿਹੜੇ ਲੋਕਾਂ ਨੂੰ ਪਾਉਣ ਆਉਂਦੀ ਆ ਰਾਤ ਨੂੰ ਕਹਿੰਦੇ ਜੀ ਮੈਨੂੰ ਤਾਂ ਨੀਂਦ ਹੀ ਨਹੀਂ ਆਈ। ਤੁਹਾਨੂੰ ਚੁਣ ਕੇ ਜਿਹੜੇ ਚੁਣਨ ਵਾਲੇ ਉਹ ਕਿਹੜਾ ਸੌਂ ਰਹੇ ਆ? ਤੁਸੀਂ ਕਹਿੰਦੇ ਸਾਨੂੰ ਤਾਂ ਨੀਂਦ ਨਹੀਂ ਆਈ। ਸੋ ਇਹਨਾਂ ਗੱਲਾਂ ਵੱਲ ਆਓ। ਇਹਨਾਂ ਗੱਲਾਂ ਵੱਲ ਸਾਨੂੰ ਸਾਰਿਆਂ ਨੂੰ ਆਉਣਾ ਪੈਣਾ, ਧਿਆਨ ਦੇਣਾ ਪੈਣਾ ਵਾ ਕਿ 2024 ਦੀਆਂ ਤਿਆਰੀਆਂ ਹੋ ਰਹੀਆਂ। ਇਹਨਾਂ ਘਟਨਾਵਾਂ ਨੂੰ ਸਿਰਫ ਇਹ ਨਾ ਜੋੜੋ, ਜਿਹੜੀ ਚੀਜ਼ ਮੱਧ ਪ੍ਰਦੇਸ਼ ਤੋਂ ਅੱਜ ਦਿੱਲੀ ਆ ਗਈ ਹੈ ਨਾ, ਉਹਨੂੰ ਤੁਹਾਡੇ ਘਰ ਤੱਕ ਆਉਣ ਲੱਗਿਆ ਟਾਈਮ ਨਹੀਂ ਲੱਗਣਾ। ਮਾਫ਼ ਕਰਨਾ। ਖਰਗੋਨ ਤੋਂ ਜੇ ਖਰਗੋਨ ਦੀਆਂ ਘਟਨਾਵਾਂ ਦਾ ਸੇਕ, ਜੇਕਰ ਰਾਮ ਨੌਮੀ ਮੌਕੇ ਖਰਗੋਨ ਦੇ ਵਿੱਚ ਹਿੰਸਾ ਹੁੰਦੀ ਹੈ ਤੇ ਹਨੂੰਮਾਨ ਜਯੰਤੀ ਮੌਕੇ ਦਿੱਲੀ 'ਚ ਆ ਗਈ ਹੈ, ਤਾਂ ਮਤ ਸੋਚੋ ਕਿ ਤੁਸੀਂ ਇਹ ਤੋਂ ਬਚ ਜਾਓਗੇ। ਸੋ ਦੇਸ਼ ਸਭ ਦਾ ਆ, ਸਾਰੇ ਫਿਰਕਿਆਂ ਦਾ ਦੇਸ਼ ਆ। ਵੱਲਭ ਭਾਈ ਪਟੇਲ ਦੀ ਮੂਰਤੀ ਤੇ 3000 ਕਰੋੜ ਰੁਪਈਆ ਲੱਗਿਆ, ਕਦੇ ਉਹਨਾਂ ਦੀਆਂ ਸਟੇਟਮੈਂਟਾਂ ਕੱਢ ਕੇ ਦੇਖਿਓ। ਸੋ ਜਹਾਂਗੀਰਪੁਰੀ ਦੇ ਵਿੱਚ ਜੋ ਹਾਲਾਤ ਨੇ, ਸਰਕਾਰਾਂ ਉਹਦੇ ਲਈ ਅਕਾਊਂਟੇਬਲ ਨੇ। ਮਹਿੰਗਾਈ ਦੇ ਮੁੱਦੇ ਤੋਂ ਸਰਕਾਰ ਨੂੰ ਨਾ ਭੱਜਣ ਦਿਓ। ਸੱਤਾਧਾਰੀ ਚਾਹੁੰਦੇ ਆ ਕਿ ਤੁਸੀਂ ਇਹਨਾਂ ਚੀਜ਼ਾਂ ਦੇ ਵਿੱਚ ਫਸੋ, ਪਰ ਨਾ ਫਸੋ। ਪੰਜਾਬੀ ਰੇਡੀਓ USA ਤੇ ਇਹਨਾਂ ਰਿਪੋਰਟਾਂ ਨੂੰ ਪੇਸ਼ ਕਰਨ ਦਾ ਮਤਲਬ ਤੁਹਾਨੂੰ ਫਿਕਰਮੰਦ ਕਰਨਾ ਨਹੀਂ ਹੈ, ਤੁਹਾਨੂੰ ਖੌਫਜ਼ਦਾ ਕਰਨਾ ਨਹੀਂ ਹੈ, ਪਰ ਤੁਹਾਨੂੰ ਇਹ ਦੱਸਣਾ ਜ਼ਰੂਰ ਹੈ ਕਿ ਸਰਕਾਰਾਂ ਨੂੰ ਜਵਾਬਦੇਹ ਬਣਾਓ, ਅਥਾਰਟੀਜ਼ ਨੂੰ ਜਵਾਬਦੇਹ ਬਣਾਓ। ਕਿਸੇ ਹਿੰਦੂ ਨੂੰ ਟਾਰਗੇਟ ਨਾ ਕਰੋ, ਕਿਸੇ ਮੁਸਲਮਾਨ ਨੂੰ ਟਾਰਗੇਟ ਨਾ ਕਰੋ, ਕਿਸੇ ਸਿੱਖ ਨੂੰ ਟਾਰਗੇਟ ਨਾ ਕਰੋ। ਅੰਮ੍ਰਿਤਪਾਲ ਖਾਲਸਾ ਵਕੀਲ ਨੇ ਦਿੱਲੀ ਦੇ, ਬਹੁਤ ਨਾਮੀ ਵਕੀਲ ਨੇ। ਉਹਨਾਂ ਨੇ ਦਿੱਲੀ ਪੁਲਿਸ ਦੇ ਉੱਤੇ ਸਵਾਲ ਚੁੱਕੇ ਨੇ। ਉਹ ਕਹਿੰਦੇ ਕਿ ਜੀ ਫੇਅਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ। ਕਿਉਂ ਉਹਨਾਂ ਨੇ ਫੇਅਰ ਦਾ ਨਾਂ ਕਿਉਂ ਲਿਆ? ਉਹ ਤਾਂ ਕਹਿੰਦੇ ਨੇ, ਖਾਲਸਾ ਜੀ ਤਾਂ ਕਹਿੰਦੇ ਨੇ ਵੀ ਉਹਨਾਂ ਨੂੰ ਪਤਾ ਆ ਕਿ ਦਿੱਲੀ ਪੁਲਿਸ ਕਿਸ ਤਰੀਕੇ ਨਾਲ ਕੰਮ ਕਰ ਰਹੀ ਹੈ। ਅੱਜ ਇਹਨਾਂ ਨੂੰ ਨਜਾਇਜ਼ ਉਸਾਰੀਆਂ ਮਸਜਿਦਾਂ ਦੀਆਂ ਦੀਦੀਆਂ, ਕੱਲ੍ਹ ਨੂੰ ਉਹਨਾਂ ਨੇ ਰਿਪੋਰਟਾਂ ਕਹਿ ਜੀਆਂ ਪੇਸ਼ ਕਰ ਰਹੀਆਂ, ਕੋਰਟਾਂ ਦੇ ਵਿੱਚ ਲੜਾਈਆਂ ਕਿਹੋ ਜਿਹੇ ਚਲਾਨ ਕਿਹੋ ਜਿਹੇ ਪੇਸ਼ ਕਰਨੇ ਉਹਨਾਂ ਨੂੰ ਪਤਾ ਆ। ਸੋ ਇਸ ਕਰਕੇ ਸਭ ਨੂੰ ਇਹ ਇਕੱਲੇ ਅੰਮ੍ਰਿਤਪਾਲ ਖਾਲਸਾ ਦੀ ਗੱਲ ਨਹੀਂ ਗੀ, ਜਿੰਨੇ ਇਨਸਾਫ ਪਸੰਦ ਲੋਕ ਨੇ ਉਹ ਸਰਕਾਰ ਨੂੰ ਜਵਾਬਦੇਹ ਬਣਾ ਕੇ ਇਸ ਮਸਲੇ ਦੇ ਵਿੱਚ ਸਰਕਾਰ ਨੂੰ ਸਵਾਲਾਂ ਦੇ ਕਟਹਿਰੇ ਦੇ ਵਿੱਚ ਖੜਾ ਕਰਨ। ਸਰਕਾਰ ਕੀ, ਅਰਵਿੰਦ ਕੇਜਰੀਵਾਲ ਦੀ ਸਰਕਾਰ ਨੂੰ ਵੀ, ਬੀਜੇਪੀ ਔਰ ਅਰਵਿੰਦ ਕੇਜਰੀਵਾਲ
ਦੋਨੇ ਅਕਾਊਂਟੇਬਲ ਹੋਣੇ ਚਾਹੀਦੇ ਆ। ਅਰਵਿੰਦ ਕੇਜਰੀਵਾਲ ਇਕੱਲੇ ਮੁੱਖ ਮੰਤਰੀ ਨਹੀਂ ਗੇ, ਉਹ ਦਿੱਲੀ ਦੇ ਮੁੱਖ ਮੰਤਰੀ ਨੇ, ਸਾਰਿਆਂ ਦੇ ਮੁੱਖ ਮੰਤਰੀ ਨੇ। ਬਹੁਤ ਬਹੁਤ ਧੰਨਵਾਦ, ਮਿਲਾਂਗੇ ਅਗਲੀ ਰਿਪੋਰਟ ਦੇ ਵਿੱਚ।